ਨਾਜ਼ਰੀਨ, ईरान अमरीका ਦੀ ਜਿਹੜੀ ਸੂਰਤ ਹਾਲ ਹੈ ਉਹ ਇੱਕ ਕੀ ਕਹਿੰਦੇ ਨੇ ਕਿ ਗੁੰਝਲ ਹੀ ਜਿਹੜੇ ਖੁੱਲਦੇ ਨਹੀਂ ਪਏ। ਅਮਰੀਕਨ ਪ੍ਰੈਜ਼ੀਡੈਂਟ ਕਹਿ ਰਹੇ ਨੇ ਕਿ ਜੀ ਤਹਿਰਾਨ ਦੇ ਨਾਲ ਮੁਜ਼ਾਕਰਾਤ ਜਿਹੜੇ ਨੇ ਉਹ ਜਾਰੀ ਨੇ ਔਰ ਆਪਣਾ ਹੁਰਮਜ਼ ਦਾ ਮਾਮਲਾ ਜਲਦ ਤੈਅ ਹੋ ਜਾਏਗਾ। JD ਵੈਂਸ ਕਹਿ ਰਹੇ ਨੇ ਕਿ ਜੀ ਅਸੀਂ ईरान ਦੇ ਉੱਤੇ ਹਰ ਕਿਸਮ ਦਾ ਜਿਹੜਾ ਹਥਿਆਰ ਹੈ ਉਹ ਵੀ ਇਸਤੇਮਾਲ ਕਰਾਂਗੇ। ਅੱਜ ईरान ਤੇ ओमान ਦਾ ਮੁਆਹਦਾ ਵੀ ਹੋ ਗਿਆ ਆਪਣੇ ਹੁਰਮਜ਼ ਦੇ ਹਵਾਲੇ ਦੇ ਨਾਲ। ਤੇ ਸਾਰੇ ਮਾਮਲਾਤ ਕੀ ਨੇ ਚੋਇਰ ਸਾਹਿਬ ਕੋਲ ਪੁੱਛਣੇ ਕੋਈ ਗੂੜੀਆਂ ਗੱਲਾਂ ਉਹਨਾਂ ਕੋਲ ਹੀ ਹੁੰਦੀਆਂ ਨੇ। ਚੋਇਰ ਸਾਹਿਬ ਇਹ ਵੈਸੇ ਜਿਹੜਾ ਹੈ ਨਾ ਟਰੰਪ ਸਾਹਿਬ ਨੂੰ ਤੇ ईरानी ਜਿਹੜੇ ਫੈਸਲਾ ਸਾਜ਼ ਨੇ ਪਾਸਦਾਰਾਂ ਨੇ ਉਹਨਾਂ ਦੇ ਵਾਸਤੇ ਤੇ ਉਹੀ ਇੱਕ ਸੂਫੀਆਨਾ ਕਲਾਮ 'ਚ ਵੀ ਗਾਇਆ ਗਿਆ ਤੇ ਮੈਡਮ ਨੂਰ ਜਹਾਂ ਨੇ ਵੀ ਗਾਇਆ ਕਿ ਚੰਨ ਸੱਜਣਾ ਨੇੜੇ ਨੇੜੇ ਤੇ ਇੰਨੇ ਨੇੜਾ ਆ ਕੇ ਲੱਗੀਏ ਨਾ ਦੋ ਇੰਜ ਦਾ ਕੋਈ ਗਾਣਾ। ਤੇ ਅਸੀਂ ਵੀ ਇਹੋ ਹੀ ਕਹਿ ਸਕਦੇ ਹਾਂ ਕਿ ਭਾਈ ਜਾਨ ਟਰੰਪ ਸਾਹਿਬ ਤੁਹਾਡੀ ਮਿਹਰਬਾਨੀ, ਇਹ ਪਾਸਦਾਰਾਂ ਵੀ ਤੁਹਾਡੀ ਨੇੜੇ ਨੇੜੇ ਆਓ, ਆਵਾਮ ਨੂੰ ਕੱਢੋ, ਮਾਰ ਖਾ ਕੇ ਮਾਰ ਕੇ ਫਿਰ ਦੁਬਾਰਾ ਤੁਸੀਂ ਉੱਥੇ ਹੀ ਟੇਬਲ ਤੇ ਬਹਿਣਾ। ਤੇ ਬਿਹਤਰ ਹੈਗਾ ਕਿ ਇਸ ਮਸਲੇ ਨੂੰ ਵਿੱਚੋਂ ਬਹਿ ਕੇ ਤੇ ਹੱਲ ਕਰੋ, ਆਪਣੀ ਪ੍ਰੋਕਸੀਆਂ ਨੂੰ ਬੰਦ ਕਰੋ, ਆਵਾਮ ਨੂੰ ਦੇ ਵਾਸਤੇ ਕਰੋ, ईरानी ਆਵਾਮ ਤੇ ਵੀ ਰਹਿਮ ਕਰੋ। ਤੇ ਮੇਰਾ ਖਿਆਲ ਹੈਗਾ ਕਿ ओमान ਦੇ ਨਾਲ ਜਿਹੜਾ ਹੋਇਆ ਐਗਰੀਮੈਂਟ, ਉਹ ਮੈਂ ਅੱਗੇ ਵੀ ਤੁਹਾਨੂੰ ਕਹਿ ਰਿਹਾ ਸੀ ਕਿ ਐਕਸੀਲੇਟ ਟੂ ਨੈਗੋਸ਼ੀਏਟ, ਦੋਨੋਂ ਇੱਕ ਦੂਸਰੇ ਨੂੰ ਦਿਖਾ ਰਹੇ ਨੇ ਮਸਲਸ ਤੇ ਹੁਣ ਫੇਰ ਵਾਪਸ ਆ ਗਏ। ਇਹ ਕੁਛ ਅਰਸੇ ਫਿਰ ਵੀ ਹੋ ਸਕਦਾ ਮੇਰਾ ਖਿਆਲ ਹੈਗਾ। ਤੇ ਅਲਟੀਮੇਟ ਜਿਹੜਾ ਹੈ ਨਾ ਜੀ ਉਹ ਤੁਹਾਨੂੰ ਮੁਆਹਦਾ ਤੇ ਇਹਨਾਂ ਨੂੰ ਕਰਨਾ ਪੈਣਾ। ईरान ਅਗਰ ਕਹੇ ਕਿ ਮੈਂ ਹੁਰਮਜ਼ ਦੇ ਉੱਤੇ ਕੰਟਰੋਲ ਕਰ ਲਾਂਗਾ ਤੇ ਇਹ ਨਹੀਂ ਜੀ ਹੋਣਾ। ਅੱਛਾ, ਹਾਂ, ਦੁਨੀਆ ਨੇ ਇਹ ਨਹੀਂ ਮੰਨਣਾ। ਤੇ ਅਗਰ ਅਮਰੀਕਾ ਕਹੇਗਾ ਕਿ ਮੈਂ ਕੰਟਰੋਲ ਕਰ ਲਵਾਂ ਜਾਂ ईरान ਨੂੰ ਮੈਂ ਉਹਨਾਂ ਨੂੰ ਕਰ ਦੇਵਾਂ ਤੇ ਇਹ ਵੀ ਨਹੀਂ ਹੋਣਾ, ਮੁਸ਼ਕਲ ਹੋ ਗਿਆ। ਕਿਉਂਕਿ ਉਹ ईरान ਤਾਂ ਨਹੀਂ ਤੁਹਾਡੇ ਕੋਲ ਹੋਇਆ ਕਿਉਂਕਿ ਤੁਸੀਂ ਫੌਜ ਉੱਥੇ ਲੈਂਡ ਫੋਰਸਿਸ ਉਤਾਰਨੀਆਂ ਨਹੀਂ ਤੇ ਉਹਦੇ ਬਗੈਰ ਇਹ ਮਸਲਾ ਹੱਲ ਨਹੀਂ ਹੋਣਾ। ਤੇ ਇਹ ਕੁਛ ਅਰਸਾ ਇੰਜ ਹੀ ਚੱਲੇਗਾ ਤੇ ਮੁਆਹਦੇ ਦੇ ਉੱਤੇ ਹੀ ਗੱਲ ਆਏਗੀ। ਠੀਕ ਹੋ ਗਿਆ, ਯਾਨੀ ਤੁਸੀਂ ਤਾਂ ਬੜਾ ਕਲੀਅਰ ਕਰਤਾ ਕਿ ਦੋਵਾਂ ਦਾ ਕੰਟਰੋਲ ਨਹੀਂ ਹੋਣਾ, ਇਹ ਖਿੱਤੇ ਦੇ ਅੰਦਰ ਹੀ ਕੋਈ ਮੁਲਕਾਂ ਦਾ ਅਰੇਂਜਮੈਂਟ ਹੋਣਾ ਹੈ। ਜਿਵੇਂ ईरान ओमान ਦਾ ਮੁਆਹਦਾ ਵੀ ਹੋ ਗਿਆ ਕਿ ਵੀ ਇਹ ਰਾਹਦਾਰੀ ਵਾਸਤੇ ਹੋਇਆ ਨਾ ਕਿ ईरानी ओमान ਦੇ ਇਲਾਕੇ ਦੇ ਵਿੱਚੋਂ ਗੁਜ਼ਰਨਗੇ, ਜਾਣਗੇ ਵਾਪਸੀ ਤੇ ईरान ਦੇ ਤਰਫੋਂ ਜਿਹੜਾ ਰੂਟ ਉਹ ਦੇਣਗੇ ਤੇ ਉਧਰੋਂ ਜਹਾਜ਼ ਨਿਕਲ ਜਾਣਗੇ। ਇਹ ਮੁਆਹਦਾ ਉਹਨਾਂ ਦਾ ਹੋ ਗਿਆ ਬਗੈਰ ਟੈਕਸ ਤੋਂ। ਤੂੰ ਮੇਰੀ ਆਣੀਆਂ ਜਾਣੀਆਂ ਤੇ ਬੰਦੇ ਮਰਦੇ ਵਿਚਾਰੇ ਗਰੀਬ ਲੋਕ ਸਾਡੇ ਵਰਗੇ। ਠੀਕ ਹੋ ਗਿਆ ਚੋਇਸ ਸਾਹਿਬ, ਤੇ ਅੱਜ ਕੀ ਪੈਗਾਮ ਕੀ ਦੇਣਾ ਸਾਡੇ ਨਾਜ਼ਰੀਨ ਨੂੰ? ਅੱਛਾ ਜੀ, ਇੱਕ ਪੈਗਾਮ ਇਹਦੇ 'ਚ ਮੇਰਾ ਅੱਜ ਦਾ ਪੈਗਾਮ ਜਿਹੜਾ ਨਾ ਦੋ ਤਰਫਾ ਹੈਗਾ। ਪਾਕਿਸਤਾਨ ਦੀ ਇੱਕ ਤੇ ਜਿਹੜੇ ਕਾਰੋਬਾਰੀ ਹਜ਼ਰਾਤ ਨੇ, ਟਰਾਂਸਪੋਰਟਰ ਨੇ, ਦੁਕਾਨਦਾਰ ਨੇ, ਥੋਕ ਦਾ ਕੰਮ ਕਰਨ ਵਾਲੇ ਨੇ, ਉਧਰਾਂ ਵਾਸਤੇ ਤੇ ਇੱਕ ਦੂਸਰਾ ਗੌਰਮੈਂਟ ਵਾਸਤੇ ਕਿ ਇਹ ਜਿਹੜੀ ਡੇਲੀ ਦੀ ਬੁਨਿਆਦਾਂ ਤੇ ਪੈਟਰੋਲੀਅਮ ਮਸਨੂਆਤ ਦਾ ਉਤਾਰ ਚੜਾਅ ਹੋਵੇ ਨਾ, ਇੱਕ ਗਰੀਬ ਬੰਦਾ ਜਾਂ ਆਮ ਮੋਟਰਸਾਈਕਲ ਵਾਲਾ, ਗੱਡੀ ਵਾਲਾ ਤੇ ਚਲੋ ਉਹਨੂੰ ਤੇ ਤੁਸੀਂ ਮਜਬੂਰ ਹੋ, ਉਹ ਤੇ ਪਵਾ ਲਏਗਾ ਜਾ ਕੇ ਜਿੰਨਾ ਘੱਟ ਪਵਾ ਲਏਗਾ। ਲੇਕਿਨ ਜਿਹੜਾ ਤਾਜਰ ਤਬਕਾ ਹੈ, ਗੌਰਮੈਂਟ ਨੂੰ ਉਧਰ ਵੀ ਦੇਖਣਾ ਚਾਹੀਦਾ। ਕਾਰੋਬਾਰੀ ਤਬਕਾ ਹੈ ਨਾ, ਉਹ ਲੋਕਾਂ ਦਾ, ਕੰਜ਼ਿਊਮਰ ਦਾ ਬਹੁਤ ਇਸਤਿਸਾਲ ਕਰ ਰਿਹਾ, ਕਿਰਾਏ ਵਧਾ ਰਿਹਾ, ਕਿਸੇ ਦੇ ਕੋਲ ਕੋਈ ਜਵਾਬ ਨਹੀਂ। ਉਹ ਕਹਿੰਦਾ ਜੀ ਪੈਟਰੋਲ ਮਹਿੰਗੇ ਹੈ, ਡੀਜ਼ਲ ਮਹਿੰਗਾ ਹੋ ਗਿਆ। ਰੋਜ਼ ਦੀ ਬੁਨਿਆਦ ਤੇ ਲੋਕਾਂ ਨੂੰ ਇਹ ਵੀ ਨਹੀਂ ਪਤਾ ਚੱਲਦਾ ਕਿ ਮਹਿੰਗਾ ਹੋਇਆ ਕਿ ਸਸਤਾ ਹੋਇਆ। ਠੀਕ ਹੋ ਗਿਆ। ਤੇ ਦੂਸਰੀ ਗੱਲ ਹੈ ਕਿ ਤੁਸੀਂ ਥੋਕ ਦੇ ਵਿੱਚ ਮਾਰਕੀਟ ਚਲੇ ਜਾਓ, ਲਾਹੌਰ ਦੀ 46ਵੀਂ ਮਾਰਕੀਟ ਦੇ ਵਿੱਚ ਚਲੇ ਜਾਓ, ਤੁਸੀਂ ਕੋਈ ਵੀ ਪ੍ਰੋਡਕਟ ਚਲੇ ਜਾਓ, ਉਹਨਾਂ ਨੇ ਮਹੀਨਾ ਪਹਿਲੇ ਮੰਗਾਈਆਂ ਹੋਈਆਂ ਨੇ ਤੇ ਅਗਲੇ ਦਿਨ ਜਾਓ ਤੇ ਕਹਿਣਗੇ ਜੀ ਉਹ ਰੇਟ ਵੱਧ ਗਿਆ। ਗਵਰਨਮੈਂਟ ਆਫ ਪੰਜਾਬ ਨੂੰ, ਫੈਡਰਲ ਗਵਰਨਮੈਂਟ ਨੂੰ ਇੱਧਰ ਤਵੱਜਾ ਦੇਣੀ ਚਾਹੀਦੀ ਹੈ ਔਰ ਕਾਰੋਬਾਰੀ ਬੰਦਿਆਂ ਨੂੰ ਵੀ ਇਹ ਦੇਖਣਾ ਚਾਹੀਦਾ ਕਿ ਯਾਰ ਤੁਸੀਂ ਇੰਨੀ ਬੇਰਹਿਮ ਹੈਗੇ ਕਿ ਤੁਹਾਨੂੰ ਆਪਣੇ ਮੁਲਕ ਦਾ ਨਹੀਂ ਕੋਈ ਖਿਆਲ, ਆਵਾਮ ਦਾ ਨਹੀਂ ਖਿਆਲ। ਤੁਸੀਂ ਉਹਨੂੰ ਡੇ ਬਾਈ ਡੇ ਤੁਹਾਡਾ ਕੋਲ ਇੱਕ ਸਟਾਕ ਪਿਆ ਹੈ, ਤੁਸੀਂ ਉਸ ਨੂੰ ਕਿਵੇਂ ਤੁਸੀਂ ਉਹਦਾ ਵਧਾ ਸਕਦੇ ਹੋ? ਪਾਕਿਸਤਾਨ 'ਚ ਮੈਨੂਫੈਕਚਰਿੰਗ ਹੋ ਰਹੀ ਹੈ ਜਾਂ ਚੀਨ ਦੇ ਵਿੱਚੋਂ ਲਿਆ ਰਹੇ, ਤੁਸੀਂ ਕਹਿ ਰਹੇ ਹੋ ਚਾਈਨਾ, ਹੁਣ ਮੈਨੂਫੈਕਚਰਿੰਗ ਪਾਕਿਸਤਾਨ 'ਚ ਹੋ ਰਹੀ, ਕੋਈ ਕੁਆਲਿਟੀ ਕੋਈ ਚੈੱਕ ਨਹੀਂ ਹੈਗਾ। ਤੇ ਇਹ ਵੀ ਹਾਲਾਤ ਨੂੰ ਖਰਾਬ ਕਰਨ ਦੇ ਵਿੱਚ ਇੱਕ ਜ਼ਿੰਮੇਦਾਰ ਹੈ ਗੌਰਮੈਂਟ ਨੂੰ। ਇੱਧਰ ਇੱਕ ਬਣਨਾ ਚਾਹੀਦਾ, ਉਹਨਾਂ ਨੂੰ ਪੈਟਰੋਲੀਅਮ ਮਸਨੂਆਤ ਦੀ ਕੀਮਤਾਂ ਦੇ ਹਵਾਲੇ ਨਾਲ ਵੀ ਇੱਕ ਸਾਇੰਟੀਫਿਕ ਮੈਕੈਨਿਜ਼ਮ ਰਹਿਣਾ ਚਾਹੀਦਾ ਤਾਂ ਕਿ ਕਿਰਾਇਆਂ ਦੇ ਹਵਾਲੇ ਨਾਲ ਇੱਕ ਠਹਿਰਾਓ ਰਹੇ। ਦੂਸਰੇ ਤਾਜਰਾਂ ਦੇ ਉੱਤੇ ਵੀ ਇੱਕ ਕ੍ਰੈਕ ਡਾਊਨ ਕਰਨਾ ਚਾਹੀਦਾ ਕਿ ਆਪਣੇ ਰੇਟ ਲਿਸਟਾਂ ਅਵੇਜ਼ਾਂ ਕਰਨ।